मोदी सरकार ਨੂੰ ਸਿਰਫ ਕਿਸ ਚੀਜ਼ ਦਾ ਡਰ ਹੈ? ਸਿੱਖਾਂ ਤੋਂ। ਹਾਏ ਖਾਲਿਸਤਾਨ ਨਾ ਬਣ ਜਾਵੇ ਕਿਤੇ। ਉਹਦਾ ਸਾਰਾ ਜ਼ੋਰ ਤੇ ਸਾਰਾ ਧਿਆਨ ਜਿਹੜਾ ਨਾ ਉਹ ਸਿੱਖ ਬਰਾਦਰੀ ਵੱਲ ਹੈ। ਇਹਦੀ ਵੀ ਵਜ੍ਹਾ ਹੈ, ਖੌਫ ਖਾਂਦਾ ਹੈ ਸਿੱਖ ਕਮਿਊਨਿਟੀ। ਇਹਨੇ ਬੜਾ ਰੋਕਣ ਦੀ ਕੋਸ਼ਿਸ਼ ਕੀਤੀ, ਬੜਾ ਕੁਝ ਕੀਤਾ ਹੈ, ਕੁਝ ਨਹੀਂ ਹੋਇਆ। ਇਸ ਕੋਈ ਗੱਲ ਨਹੀਂ, ਇੱਥੇ ਨਹੀਂ ਆਪਾਂ ਅਲਫਾਜ਼ ਇਸਤੇਮਾਲ ਕਰ ਸਕਦੇ। ਇੱਥੇ ਮੈਨੂੰ ਸਖਤੀ ਨਾਲ ਆਰਡਰਸ ਦਿੱਤੇ ਗਏ ਨੇ ਇਹਦੇ ਤੇ ਕੰਟਰੋਲ ਕਰਨਾ, ਠੀਕ ਹੈ। ਬਹਰਹਾਲ ਮਜਬੂਰ ਹਾਂ ਅਸੀਂ। ਇਹ ਜੀ ਸਿੱਖਾਂ ਦੇ ਖਿਲਾਫ ਹੋਥੇ ਅਚਕੰਡਿਆਂ ਵਿੱਚ ਮਸਰੂਫ ਹੈ ਤੇ ਜਦ ਕਿ ਦੂਜੇ ਪਾਸੇ ਇਹਦਾ ਮੁਲਕ ਡੁੱਬਿਆ ਪਿਆ। ਸਿੱਖ ਬਰਾਦਰੀ ਹਾਲਾਂਕਿ ਰੀੜ ਦੀ ਹੱਡੀ ਦੀ ਇਮਾਨਤ ਹੈ। ਉਹਨਾਂ ਨੇ ਭਾਰਤ ਦੇ ਵਿੱਚ ਆਜ਼ਾਦੀ ਵਾਸਤੇ ਬਹੁਤ ਸਾਰੀਆਂ ਕੁਰਬਾਨੀਆਂ ਦਿੱਤੀਆਂ ਨੇ, ਬਹੁਤ ਸਾਰੀਆਂ, ਲੇਕਿਨ ਫਿਰ ਵੀ ਉਹਨਾਂ ਦੀਆਂ ਕੁਰਬਾਨੀਆਂ ਨੂੰ ਰੱਦ ਕੀਤਾ ਗਿਆ, ਮੰਨਿਆ ਨਹੀਂ ਗਿਆ। ਲੇਕਿਨ ਹੁਣ ਪੂਰੀ ਦੁਨੀਆ ਮੰਨਦੀ ਫਿਰਦੀ ਹੈ। ਇਹ ਜਿਹੜਾ ਸਰਹੱਦ ਪਾਰ ਬਹਿ ਕੇ ਪਾਣੀ ਰੋਕਣ ਦੇ ख्वाब ਦੇਖਦਾ ਸੀ ਨਾ, ਪਾਣੀ ਬੰਦ ਕਰਨ ਵਾਲਾ, ਅੱਜ ਮੁੰਬਈ ਦੇ ਵਿੱਚ ਪਾਣੀ ਬੰਦ ਹੋ ਚੁੱਕਿਆ। ਨਾ ਟ੍ਰੇਨ ਚੱਲਦੀ ਪਈ, ਨਾ ਕੋਈ 에ਅਰਪੋਰਟ ਬਚਿਆ। ਸ਼ਹਿਰ ਦੇ ख्वाब ਜਿਹੜੇ ਨੇ ਨਾ ਉਹ ਪੂਰੇ ਪਾਣੀ 'ਚ ਡੁੱਬੇ ਪਏ ਨੇ। ਜਿਹੜੀਆਂ ਉਹ ਮੁੰਬਈ ਦੇ ਵਿੱਚ ਸ਼ੋਬਿਜ਼ ਇੰਡਸਟਰੀਆਂ ਦੇ ਘਰ ਨੇ ਨਾ, ਉਹ ਵੀ ਡੁੱਬੇ ਪਏ ਨੇ। ਇਹ ਪਾਕਿਸਤਾਨ ਦੇ ਪਾਣੀ ਤੇ ਕਬਜ਼ਾ ਕਰਨਾ ਚਾਹੁੰਦਾ ਸੀ ਤੇ ਆਪਦੇ ਇਹਦੇ ਕੋਲੋਂ ਗਟਰ ਨਹੀਂ ਸੰਭਾਲੇ ਜਾਂਦੇ। ਬਾਬਾ ਜੀ, ਇਹ ਮਕਾਫਾਤੇ ਅਮਲ ਹੈ, ਇਹ ਪਾਣੀ ਦਾ ਪੁਰਾਣਾ ਬਦਲਾ ਹੈ। ਮੁੰਬਈ ਜਿਹੜਾ ਪਾਣੀ ਵਿੱਚ ਡੁੱਬਦੀ ਪਈ ਸੀ ਤੇ ਬਿਮਾਰ ਬਜ਼ੁਰਗ ਸੜਕਾਂ ਦੇ ਉੱਤੇ ਫਸੇ ਸੀ, ਬੱਚੇ ਸਕੂਲਾਂ ਵਿੱਚ ਕੈਦ ਹੋ ਗਏ ਸੀ। ਉਦੋਂ ਦਿੱਲੀ ਦੀ ਕੁਰਸੀ ਤੇ ਬੈਠਾ ਹੋਇਆ ਇੱਕ ਸ਼ਖਸ ਆਪਣੀ ਸਿਰਫ ਸਿਆਸੀ ਇੰਤਕਾਮੀ ਕਾਰਵਾਈਆਂ ਨੂੰ ਸਿਰਫ ਆਖਰੀ ਦਰਜਾ ਦਿੰਦਾ ਪਿਆ ਸੀ। बिस्मिल्लाहिर्रहमानिर्रहीम, अस्सलाम वालेकुम नाज़रीन, तुसीं देख रहे हो 360 डिजिटल पंजाबी और मैं हाँ तुहाडी मेज़बान शुमाइला नियाज़। मेरा जिहड़ा पिछला व्लॉग अपलोड होया है, इस तो जिहड़ा सैकेंड लास्ट व्लॉग सी, बहुत सारे लोगों ने उस व्लॉग नूं पसंद किया है और मैनूं मैसेजेस के जरिए जिहड़ा ना वो एप्रीशिएट किया है कि साडा दिल खुश होया है कि तुसीं सानूं बहुत वधिया इन्फॉर्मेशन दी है। यकीन करो कि मेरे वास्ते ये किसी तमगे तो किसी अवार्ड तो घट नहीं होंदियां चीज़ां जदों तुसीं लोग दूर दूर बह के दुनिया के किसी भी कोने च बह के जो मेरा व्लॉग सुनते हो और उन्होंने सराहते हो तो दिल गार्डन हो जाता है, ठीक है। बहरहाल अज का व्लॉग भी अच्छा है क्योंकि इस चैनल के उत्ते अगर दुश्मन मुल्क नूं कुछ तड़का ना लाया जाए, तो उन्होंने भुनिया ना जाए चंगी तरह, तो उन्होंने सीख ना ला के ते किया जाए ना, वो तक स्वाद जिहा नहीं आता। तो सूरत हाल तुहाडे सामने ही है, सोशल मीडिया खोल के वेख लो, भरिया पिया जनाब। ये जिहड़ा सरहद पार बह के पानी रोकण दे ख्वाब देखदा सी ना, लेकिन तकदीर ने ਉਹਨੂੰ ਆਪ ਹੀ ਪਾਣੀ ਦੇ ਵਿੱਚ ਡਬੋ ਦਿੱਤਾ। ਡੱਡੂ ਬਣ ਗਿਆ ਹੁਣ ਉਹ ਪਾਣੀ ਦੇ ਵਿੱਚ। ਪਾਣੀ ਬੰਦ ਕਰਨ ਵਾਲਾ, ਅੱਜ ਮੁੰਬਈ ਦੇ ਵਿੱਚ ਪਾਣੀ ਬੰਦ ਹੋ ਚੁੱਕਿਆ। ਨਾ ਟ੍ਰੇਨ ਚੱਲਦੀ ਪਈ, ਨਾ ਕੋਈ 에ਅਰਪੋਰਟ ਬਚਿਆ। ਸ਼ਹਿਰ ਦੇ ख्वाब ਜਿਹੜੇ ਨੇ ਨਾ ਉਹ ਪੂਰੇ ਪਾਣੀ 'ਚ ਡੁੱਬੇ ਪਏ ਨੇ। ਕੁਦਰਤ, ਪਤਾ ਕੀ ਗੱਲ ਹੈ, ਕੁਦਰਤ ਜਿਹੜੀ ਹੈ ਨਾ ਉਹ ਖਾਮੋਸ਼ ਤਾਂ ਰਹਿੰਦੀ ਹੈ ਮਗਰ ਜਵਾਬ ਜ਼ਰੂਰ ਦਿੰਦੀ ਹੈ। ਇਹਨਾਂ ਵਰਗੀ ਨਹੀਂ ਹੈਗੀ ਕੁਦਰਤ। ਕੁਦਰਤ ਦਾ ਇੱਕ ਆਪਣਾ ਨਿਜ਼ਾਮ ਹੈ, ਉਹ ਆਪਣੇ ਨਿਜ਼ਾਮ ਦੇ ਤਹਿਤ ਜਵਾਬ ਦਿੰਦੀ ਹੈ ਔਰ ਉਹ ਕਹਿੰਦੀ ਹੈ ਕਿ ਜਦੋਂ ਤੱਕ ਗਰੂਰ ਹੁੰਦਾ ਹੈ ਨਾ ਤੇ ਇਨਸਾਨ ਬੜਾ ਉਛਲਦਾ ਹੈ, ਤੇ ਜਦੋਂ ਕੁਦਰਤ ਪਲਟਾ ਮਾਰਨ ਤੇ ਆਵੇ ਨਾ ਤੇ ਬੰਦਾ ਮੂੰਹ ਭਰਨੇ ਡਿੱਗਦਾ। ਪਾਣੀ ਬੰਦ ਕਰਨ ਦੀ ਗੱਲ ਕੀਤੀ ਸੀ, ਜਦ ਕਿ ਜ਼ਮੀਨੀ ਹਕੀਕਤ ਨੇ ਇਹਨਾਂ ਨੂੰ ਹੀ ਥੱਪੜ ਮਾਰਤਾ ਤੇ ਮੋਦੀ ਸਰਕਾਰ ਦੇ ਦਾਅਵੇ ਵੀ ਇਸੇ ਪਾਣੀ ਵਿੱਚ ਬਹਿ ਗਏ। ਇਹ ਪਾਕਿਸਤਾਨ ਦੇ ਪਾਣੀ ਤੇ ਕਬਜ਼ਾ ਕਰਨਾ ਚਾਹੁੰਦਾ ਸੀ ਤੇ ਆਪਦੇ ਇਹਦੇ ਕੋਲੋਂ ਗਟਰ ਨਹੀਂ ਸੰਭਾਲੇ ਜਾਂਦੇ ਪਿਆ। ਪਾਓ ਇੱਥੇ ਜ਼ਰਾ ਵੀਡੀਓਜ਼ ਵੀ ਪਾਓ, ਜ਼ਰਾ ਇਹਨਾਂ ਦੇ ਜਿਹੜੇ ਉਗਲਦੇ ਹੋਏ ਗਟਰ ਆ ਨਾ ਉਹ ਵੀ ਵਿਖਾਓ ਇਹਨਾਂ ਨੂੰ। ਬਾਬਾ ਜੀ, ਇਹ ਮਕਾਫਾਤੇ ਅਮਲ ਹੈ, ਠੀਕ ਹੈ ਨਾ, ਇਹ ਪਾਣੀ ਦਾ ਪੁਰਾਣਾ ਬਦਲਾ ਹੈ। ਭਾਰਤ ਦਾ ਮੁਆਸ਼ੀ ਦਾਰੁਲ ਹੁਕੂਮਤ ਤੁਹਾਨੂੰ ਪਤਾ ਹੈ ਪਾਣੀ ਦੇ ਵਿੱਚ ਡੁੱਬਿਆ ਪਿਆ। ਸੜਕਾਂ ਜਿਹੜੀਆਂ ਨੇ ਉਹ ਨਦੀ ਨਾਲਿਆਂ ਦਾ ਮੰਜ਼ਰ ਪੇਸ਼ ਕੀਤੀ ਜਾਂਦੀਆਂ, ਲੋਕ ਛੱਤਾਂ ਤੇ ਪਨਾਹਾਂ ਲੈਣ ਤੇ ਮਜਬੂਰ ਹੋਏ ਪਏ। ਤੇ ਮੋਦੀ ਸਰਕਾਰ ਨੂੰ ਸਿਰਫ ਕਿਸ ਚੀਜ਼ ਦਾ ਡਰ ਹੈ? ਸਿੱਖਾਂ ਤੋਂ। ਹਾਏ ਖਾਲਿਸਤਾਨ ਨਾ ਬਣ ਜਾਵੇ ਕਿਤੇ। ਉਹਦਾ ਸਾਰਾ ਜ਼ੋਰ ਤੇ ਸਾਰਾ ਧਿਆਨ ਜਿਹੜਾ ਨਾ ਉਹ ਸਿੱਖ ਬਰਾਦਰੀ ਵੱਲ ਹੈ। ਇਹਦੀ ਵੀ ਵਜ੍ਹਾ ਹੈਗੀ ਆ, ਖੌਫ ਖਾਂਦਾ ਹੈ ਸਿੱਖ ਕਮਿਊਨਿਟੀ ਤੋਂ। ਇਹਨੇ ਬੜਾ ਰੋਕਣ ਦੀ ਕੋਸ਼ਿਸ਼ ਕੀਤੀ, ਬੜਾ ਕੁਝ ਕੀਤਾ, ਇਹਨੇ ਕੁਝ ਨਹੀਂ ਹੋਇਆ। ਇਸ ਕੋਈ ਗੱਲ ਨਹੀਂ, ਇੱਥੇ ਨਹੀਂ ਆਪਾਂ ਅਲਫਾਜ਼ ਇਸਤੇਮਾਲ ਕਰ ਸਕਦੇ। ਇੱਥੇ ਮੈਨੂੰ ਸਖਤੀ ਨਾਲ ਆਰਡਰਸ ਦਿੱਤੇ ਗਏ ਨੇ ਕਿ ਇਹਦੇ ਤੇ ਕੰਟਰੋਲ ਕਰਨਾ, ठीक है। बहरहाल मजबूर हाँ असीं। तो ये जी सिखां दे खिलाफ होथे अचकंडियां विच मसरूफ है ते जद कि दूजे पासे इहदा मुल्क डुब्बिया पिया। सिख बरादरी हालांकि रीढ़ दी हड्डी दी इमानत है। उन्होंने भारत दे विच आज़ादी वास्ते बहुत सारियां कुर्बानियां दित्तियां ने, बहुत सारियां, लेकिन फिर भी उन्हां दीयां कुर्बानियां नूं रद्द किया गया, मन्निया नहीं गया। लेकिन हुण पूरी दुनिया मनदी फिरदी है। जनाब मुंबई के पानी की गल करते हैं, मुंबई जिहड़ा ਉਹ ਪਾਣੀ ਵਿੱਚ ਡੁੱਬਦੀ ਪਈ ਸੀ ਤੇ ਬਿਮਾਰ ਬਜ਼ੁਰਗ ਸੜਕਾਂ ਦੇ ਉੱਤੇ ਫਸੇ ਸੀ, ਬੱਚੇ ਸਕੂਲਾਂ ਵਿੱਚ ਕੈਦ ਹੋ ਗਏ ਸੀ।
ਉਦੋਂ ਦਿੱਲੀ ਦੀ ਕੁਰਸੀ ਤੇ ਬੈਠਾ ਹੋਇਆ ਇੱਕ ਸ਼ਖਸ ਆਪਣੀ ਸਿਰਫ ਸਿਆਸੀ ਇੰਤਕਾਮੀ ਕਾਰਵਾਈਆਂ ਨੂੰ ਸਿਰਫ ਆਖਰੀ ਦਰਜਾ ਦਿੰਦਾ ਪਿਆ ਸੀ। ਉਸ ਦੌਰਾਨ ਸਿੱਖ ਨੌਜਵਾਨਾਂ ਨੇ ਜਿਹੜਾ ਨਾ ਬਹੁਤ ਕੁਛ ਕੀਤਾ ਤੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ। ਉਹਨਾਂ ਤੇ ਝੂਠੇ ਮੁਕੱਦਮੇ ਦਰਜ ਕੀਤੇ ਗਏ, गिरफ्तारियां कीतियां गईयां। ना सिर्फ गिरफ्तारियां बल्कि गिरफ्तार करके हिरासत च लैके तशद्दुद भी किया गया ते बैनुल अक़वामी सतह ते बदनाम करन दा खेड भी खेडिया गया। हुण ये खामोशी ज़्यादा देर नहीं चली। मुंबई दे पानी विच सिर्फ गलियां नहीं बल्कि हुकूमत दीयां नाकामियां भी बह गईयां ने और एक दिन इन्हां बहंदे होए सवालों का जिहड़ा तूफान है ना, इन्हां कुर्सियां नूं भी हिला के रख देगा। तो मुंबई दे विच बारिश तो बाद शोबिज़ इंडस्ट्री जिहदे करके पूरी इंडिया जिहड़ी ना उहदी इकोनॉमी चलदी पई है, ये नच गाने तो ये टुम टमके तो सारा रोटी पानी चलदा, इन्हां दा दारू पानी चलदा। मैं बहुत सारी वीडियोज़ देखी, मैं चाहांगी कि वो वीडियोज़ तुहानूं दिखाण। इत्थे वीडियो तुसीं वेखो कि जिहड़ियां मुंबई दे विच शोबिज़ इंडस्ट्रियां दे घर ने ना, वो भी डुबे पे ने। जनाब, भारत के शहर मुंबई दे विच बारिशां तो बाद रोड जिहड़े ने वो तलाब बन चुके हैं। उत्थे शोबिज़ शख्सियात के जिहड़े कार ने वो भी इस सैलाबी पानी विच डुबे पे ने। शहर भर के जिहड़े ज़्यादातर इलाके ने उन्हां दे विच बिजली समेत होर भी मवासलात जिहड़े निज़ाम ने वो बंद ने, जबकि दफ्तर समेत तालीमी इदारियां विच छुट्टियां का ऐलान कर दिता गया। मुंबई विच तेज़ बारिश तो बाद आने वाले जिहड़े हैगे तेज़ सैलाब तो बाद ਜਿਹੜੇ ਸ਼ਹਿਰੀ ਹੈਗੇ ਕੱਚੇ ਇਲਾਕਿਆਂ ਦੇ ਉਹ ਵੀ ਉਹਨਾਂ ਦੀਆਂ ਜਿਹੜੀਆਂ ਬਸਤੀਆਂ ਨੇ ਉਹ ਵੀ ਡੁੱਬ ਗਈਆਂ ਨੇ ਤੇ ਸ਼ਹਿਰ ਦੇ ਸਭ ਤੋਂ ਵੱਡੇ ਤੇ ਮਹਿੰਗੇ ਤੇ ਪੁਰਤਾਇਸ਼ ਜਿਹੜੇ ਇਲਾਕੇ ਸਮਝੇ ਜਾਂਦੇ ਨੇ, ਜਿੱਥੇ ਬੜੇ ਅਮੀਰ ਤਰੀਨ ਲੋਕ ਰਹਿੰਦੇ ਆ, ਉਹਨਾਂ ਦੇ ਬੰਗਲੇ ਵੀ ਪਾਣੀ ਵਿੱਚ ਡੁੱਬ ਗਏ ਨੇ। ਭਾਰਤੀ ਸੋਸ਼ਲ ਮੀਡੀਆ ਤੇ ਮੁਤਅੱਦਦ ਜਿਹੜੀ ਸ਼ੋਬੀ ਸ਼ਖਸੀਅਤ ਨੇ ਉਹਨਾਂ ਦੇ ਘਰ ਵੀ ਡੁੱਬੇ ਹੋਏ ਨੇ और उन्होंने बहुत सारिया वीडियोज़ इस टाइम भी सोशल मीडिया तो गर्दिश करदियां पईयां ने। बहुत सारे शहरी और गड्डियां भी जड़ियां ने ना वो पानी में डुबियां पईयां ते उन्हां दियां भी काफ़ी वीडियोज़ जड़ियां ने वायरल होईयां ने। मुंबई दे विच बारिश तो बाद सैलाब आउण तो सुपरस्टार जनाब अमिताभ बच्चन, रानी मुखर्जी, काजोल, अजय देवगन ते आदित्य चोपड़ा, इन्हां सारियां दे घरां दे विच जिहड़ा ना वो पानी नज़र आ रहा और इन्हां दे घर डुबे पे ने। मुंबई दी जिहड़ी अशरफिया है उन्हां दे घर भी पानी तो महफूज नहीं रह सके। वो जिहड़े अरबां खरबां दे घर बनाए हुए उन्हां ने वो भी पानी च डुबे पे ने। मतलब ये कि जो तुसीं किसी इंसान दे नाल वास्ते बुरा सोचते हो ना कि इन्हां दा पानी बंद कर देना ते उन्हां दा आ कर देना है साडे नाल पाकिस्तान वालियां नाल, ठीक है, तो फिर कैसी वजी कुदरत दी चपेट तुहाडे मूँह दे उत्ते। इस वास्ते कहते हैं कि किसी ते वेख के किसी दी तकलीफ नूं या दुख नूं वेख के हसना नहीं चाहिए, अपने आप ते भी गौर करना चाहिए, क्योंकि ये टाइम ਤੁਹਾਡੇ ਤੇ ਵੀ ਆ ਸਕਦਾ ਹੈ। ਬਲਕਿ ਆ ਕੀ ਸਕਦਾ, ਆਇਆ ਪਿਆ ਹੈ ਹਰ ਪਾਸੇ ਤੋਂ ਤੁਸੀਂ ਜ਼ਲੀਲ ਹੋਣੇ ਪਏ ਹੈ, ਠੀਕ ਹੈ। ਬਹਰਹਾਲ ਇੱਥੇ ਇਹ ਵਲੌਗ ਖਤਮ ਕਰਦੇ ਹਾਂ। ਤੁਹਾਡਾ ਮੁਲਾਕਾਤ ਹੋਏਗੀ ਹੁਣ ਅਗਲੇ ਵਲੌਗ ਦੇ ਵਿੱਚ, ਉਦੋਂ ਲਈ ਅੱਲਾ ਨੇ ਕਿਰਪਾਨ।